ਹਰਜੋਤ ਸਿੰਘ ਜੀ, ਜਿਹੜੀ ਇੱਕ ਹੋਰ ਰੀਅਲ ਐਸਟੇਟ ਦੇ ਨਾਲ ਜਿਹੜੀ ਸੰਬੰਧਿਤ ਖਬਰ ਆ, ਰੀਅਲਟਰਸ ਜਿਹੜਾ ਇੱਕ ਪ੍ਰਪੋਜ਼ਡ ਸੈਟਲਮੈਂਟ ਜਿਹੜੀ ਉਹ ਹੋਊਗੀ, ਹੋਣ ਜਿਹੜੀ ਉਹ ਜਾ ਰਹੀ ਆ। ਇਹ ਜਿਹੜੀ ਐਗਰੀਮੈਂਟ ਆ, ਕਹਿੰਦੇ ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਉਹਨਾਂ ਦੇ ਦਰਮਿਆਨ ਜਿਹੜੀ ਹੋਊਗੀ। ਤੇ ਇਹਦੇ ਨਾਲ ਕਹਿੰਦੇ ਵੀ ਜਿਹੜੇ ਕੰਜ਼ਿਊਮਰ ਘਰ ਖਰੀਦਣ ਵਾਲੇ ਆ, ਹੋ ਸਕਦਾ ਹੈ ਵੀ ਉਹਨਾਂ ਨੂੰ ਜਿਹੜੀਆਂ ਹੋਮ ਸੇਲਸ ਦੀ ਕਾਸਟ ਆ ਉਸ ਦੇ ਵਿੱਚ ਕਟੌਤੀ ਜਿਹੜੀ ਉਹ ਹੋ ਜਾਵੇ। ਸੋ ਜਿਹੜੇ ਇਸ ਟਾਈਮ ਆਪਾਂ ਨੂੰ ਪਤਾ ਹੀ ਆ, ਕੋਈ ਵੀ ਜਦੋਂ ਤੁਸੀਂ ਘਰ ਖਰੀਦਦੇ ਆ ਤਾਂ ਕਈ ਨੇ ਕਿੰਨੇ ਪਰਸੈਂਟ ਜਿਹੜਾ ਉਸ ਦੇ ਵਿੱਚ ਜਾਂਦਾ ਹੈ, ਜਦੋਂ ਵੇਚਦੇ ਆ ਤਾਂ ਉਹ 2-3% ਬਾਇਰ ਸੈਲਰ ਏਜੰਟਸ ਆ ਉਸ ਵਾਲੇ ਪਾਸੇ ਨੂੰ ਜਾਂਦਾ ਆ। ਤੇ ਕਹਿੰਦੇ ਵੀ ਇਸ ਐਗਰੀਮੈਂਟ ਦੇ ਨਾਲ ਉਹ ਪਰਸੈਂਟੇਜ ਦੇ ਵਿੱਚ ਤਬਦੀਲੀ ਜਿਹੜੀ ਉਹ ਹੋ ਸਕਦੀ ਆ। 1.5 ਮਿਲੀਅਨ ਅਮਰੀਕਾ ਦੇ ਜਿਹੜੇ ਰੀਅਲ ਐਸਟੇਟ ਏਜੰਟਸ ਆ, ਉਹਨਾਂ ਨੂੰ ਇਹ ਜਿਹੜਾ ਗਰੁੱਪ ਰਿਪਰੈਜ਼ੈਂਟ ਕਰਦਾ ਹੈ, ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ। ਉਹ ਮੰਨ ਗਿਆ ਆ ਇੱਕ ਜਿਹੜੀ ਲਿਟੀਗੇਸ਼ਨ ਲਾਸੂਟ ਹੋਇਆ ਸੀ ਇਹਨਾਂ ਦੇ ਉਲਟ, ਜਿਹਦੇ ਵਿੱਚ ਰੀਅਲ ਐਸਟੇਟ ਇਸ ਗਰੁੱਪ ਦੇ ਉੱਤੇ ਦੋਸ਼ ਸੀਗੇ ਵੀ ਇਹ ਜਾਣ ਬੁੱਝ ਕੇ ਰੀਅਲ ਐਸਟੇਟ ਦੇ ਜਿਹੜੇ ਕਮਿਸ਼ਨਸ ਆ ਉਹਨਾਂ ਨੂੰ ਇਨਫਲੇਟ ਕਰਕੇ, ਯਾਨੀ ਕਿ ਵਧਾ ਕੇ ਉਹ ਦਿਖਾ ਰਹੇ ਸੀ, ਜਿਸ ਨਾਲ ਕੰਜ਼ਿਊਮਰਸ ਨੂੰ ਰੀਅਲ ਐਸਟੇਟ ਟ੍ਰਾਂਜੈਕਸ਼ਨ ਦੇ ਵਿੱਚ ਵਾਧੂ ਰਾਸ਼ੀ ਜਿਹੜੀ ਆ ਉਹ ਦੇਣੀ ਪਈ ਸੀਗੀ। ਸੋ ਇਹ ਹੁਣ $418 ਮਿਲੀਅਨ ਆਉਂਦੇ 4 ਸਾਲਾਂ ਦੇ ਵਿੱਚ ਵੱਖ-ਵੱਖ ਕੇਸਿਸ ਦੇ ਵਿੱਚ ਸੈਟਲ ਕਰਨ ਨੂੰ ਜਿਹੜੇ ਆ ਉਹ ਜਿਹੜੇ ਉਹ ਮੰਨੇ ਆ। ਤੇ ਕਹਿੰਦੇ ਵੀ ਚੇਂਜ ਰੂਲ ਦੇ ਵਿੱਚ ਇਹਨਾਂ ਨੇ ਸਪੋਰਟ ਜਿਹੜਾ ਉਹ ਕੀਤਾ ਹੈ, 5 ਤੋਂ 6% ਕਮਿਸ਼ਨ ਜਿਹੜੇ ਪੇ ਕੀਤੇ ਸੀਗੇ ਵੀ ਉਹ ਇੱਕ ਹਿਸਾਬ ਦੇ ਨਾਲ ਉਹ ਵੱਧ ਸੀਗੇ। ਪਰ ਐਸੋਸੀਏਸ਼ਨ ਨੇ ਕਿਹਾ ਆ ਵੀ ਅਸੀਂ ਕੋਈ ਵੀ ਰੋਂਗ ਡੂਇੰਗ ਨਹੀਂ ਕੀਤੀ, ਪਰ ਰੋਂਗ ਡੂਇੰਗ ਨਾ ਕੀਤੀ ਹੋਣ ਦੇ ਬਾਵਜੂਦ ਇਹ ਹੁਣ $418 ਮਿਲੀਅਨ ਸੈਟਲ ਜਿਹੜੇ ਆ ਹਰਜੋਤ ਸਿੰਘ ਜੀ ਕਰਨ ਜਾ ਰਹੇ ਹੈਗੇ ਆ। ਸੋ ਥੋੜਾ ਜਿਹਾ ਸਰੋਤਿਆਂ ਨੂੰ ਐਕਸਪਲੇਨ ਕਰ ਦਈਏ ਹੁਣ ਕੀ ਜਾ ਰਿਹਾ ਆ। ਆਉਣ ਵਾਲੇ ਸਮੇਂ 'ਚ ਤੁਸੀਂ ਦੇਖਿਆ ਹੋਣਾ, ਅਮਰੀਕਾ ਦੇ ਵਿੱਚ ਯੂਜ਼ਲੀ ਜਿਹੜੇ ਰੀਅਲ ਸਟੇਟ ਏਜੰਟਸ ਹੈਗੇ ਆ 5 ਤੋਂ 6% ਕਮਿਸ਼ਨ ਜੋ ਸੈਲਰ ਹੁੰਦਾ ਉਹ ਤੋਂ ਚਾਰਜ ਕਰਦੇ ਆ। ਮੰਨ ਲਓ $1 ਮਿਲੀਅਨ ਦਾ ਘਰ ਆ, 6% ਕਮਿਸ਼ਨ ਆ, 60,000 ਬਣਦਾ। ਤੇ ਜੇ ਬਾਇਰ ਦਾ ਏਜੰਟ ਡਿਫਰੈਂਟ ਆ ਤਾਂ ਉਹ 50-50 ਡਿਵਾਈਡ ਕਰ ਲੈਂਦੇ ਹੈਗੇ ਆ। ਜਨੈਰਿਕ ਮੈਂ ਦੱਸ ਰਿਹਾ, ਕਈ ਵਾਰੀ 3-2 ਦੀ ਰੇਸ਼ੋ ਆ, 2-2 ਦੀ ਰੇਸ਼ੋ ਜਾਂ ਇਦਾਂ ਆ। ਪਰ ਪੂਰੀ ਦੁਨੀਆ ਦੇ ਵਿੱਚ ਹੋਰ ਮੁਲਕਾਂ ਦੇ ਵਿੱਚ 1% ਤੋਂ ਲੈ ਕੇ 3% ਤੱਕ ਦਾ ਜਿਹੜਾ ਆ ਚਾਰਜ ਕੀਤਾ ਜਾਂਦਾ ਕਮਿਸ਼ਨ। ਸੋ ਅਪ੍ਰੈਲ ਮਹੀਨੇ ਦੇ ਵਿੱਚ, ਅਪ੍ਰੈਲ 2019 ਦੇ ਵਿੱਚ ਇੱਕ ਮਿਜ਼ੂਰੀ ਸਟੇਟ ਦੇ ਹੋਮ ਸੈਲਰਸ ਨੇ ਰਲ ਕੇ ਇੱਕ ਲਾਸੂਟ ਫਾਈਲ ਕੀਤਾ ਸੀ NAR ਦੇ ਅਗੇਂਸਟ, ਜੋ ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਹੈਗੀ ਆ। ਤੇ ਉਹਦਾ ਜਿਹੜਾ ਵਰਡਿਕਟ ਆਇਆ ਸੀ $1.8 ਬਿਲੀਅਨ ਦਾ ਆਇਆ ਸੀ ਪਿਛਲੇ ਅਕਤੂਬਰ ਮਹੀਨੇ 'ਚ ਜੀ। ਤੇ ਇਹਦੇ ਵਿੱਚ ਐਕੁਜੀਸ਼ਨ ਸੀਗੀਆਂ ਬਹੁਤ ਐਂਟੀ ਟਰਸਟ ਵਾਇਲੇਸ਼ਨ ਦੀਆਂ। ਕੀ ਹੁੰਦਾ ਵੀ ਕਈ ਵਾਰੀ ਜਦੋਂ ਘਰ ਸੇਲ ਤੇ ਲਾਇਆ ਗਿਆ ਆ ਮਲਟੀਪਲ ਲਿਸਟਿੰਗ ਦੇ ਥਰੂ, ਉਸ ਸਟਰੀਟ ਤੇ ਜਾਂ ਉਸ ਏਰੀਏ 'ਚ ਕਿਸੇ ਨੇ ਬਾਈ ਓਨਰ ਘਰ ਲਾਇਆ ਆ ਜਾਂ ਜਿਹਦਾ ਕਮਿਸ਼ਨ ਘੱਟ ਆ, ਤੇ ਏਜੰਟ ਉਹ ਦਿਖਾਲਦੇ ਨਹੀਂ ਸੀ ਜੀ ਵੀ ਸਾਨੂੰ ਤਾਂ ਕਮਿਸ਼ਨ ਘੱਟ ਮਿਲਣਾ ਆ। ਸੋ ਉੱਥੇ ਜਿਹੜੀਆਂ ਵਾਇਲੇਸ਼ਨਸ ਹੁੰਦੀਆਂ ਸੀ। ਸੋ ਇਹ ਜਿਹੜਾ ਲਾਸੂਟ ਆ ਉਹ ਵਿਨ ਕਰ ਗਏ ਜੋ ਮਜ਼ੂਰੀ ਦੇ ਹੋਮ ਸੈਲਰ ਸੀਗੇ। ਤੇ ਜਿਹੜਾ ਇਹ ਵਰਡਿਕਟ ਆਇਆ ਸੀ $1.8 ਬਿਲੀਅਨ ਦਾ ਸੀ। ਤੇ ਜੇ ਉਹ ਕਹਿੰਦੇ ਭਈ ਉਹ ਟ੍ਰਿਪਲ ਡੈਮੇਜ ਦੇ ਲਈ ਐਲੀਜੀਬਲ ਸੀ $5.4 ਬਿਲੀਅਨ ਦੇ ਲਈ, ਜੇ ਉਹਨਾਂ ਦੇ ਉੱਤੇ ਜਿਹੜੀਆਂ ਐਂਟੀ ਟਰਸਟ ਵਾਇਲੇਸ਼ਨ ਦੀਆਂ ਐਕੁਜੀਸ਼ਨਸ ਆ ਉਹ ਵੀ ਪ੍ਰੂਵ ਹੋ ਜਾਂਦੀਆਂ। ਪਰ ਜਿਹੜੀ ਐਸੋਸੀਏਸ਼ਨ ਆ ਉਹਨਾਂ ਨੇ ਕਿਹਾ ਵੀ ਨਹੀਂ, ਅਸੀਂ ਇਸ ਨੂੰ ਅਪੀਲ ਨਹੀਂ ਕਰਨਾ, ਵੀ ਅਸੀਂ ਇਸ ਜਿਹੜਾ ਵਰਡਿਕਟ ਆ ਉਹਦੇ ਨਾਲ ਹੀ ਜਿਹੜੀ ਡੀਲ ਬਣਾਵਾਂਗੇ। ਇਹਦੇ ਵਿੱਚ ਜਿਹੜੀ NAR ਨੇ ਵਿੱਚ ਰਲ ਕੇ ਜਿਹੜੀ ਹੁਣ ਅੱਜ ਦੀ ਨਿਊਯਾਰਕ ਟਾਈਮਸ ਤੇ ਵਾਲ ਸਟਰੀਟ ਜਰਨਲ ਦੋਨਾਂ ਨੇ ਬਹੁਤ ਵੱਡੇ ਆਰਟੀਕਲ ਲਿਖੇ ਇਸ ਸੰਬੰਧ ਦੇ ਵਿੱਚ। ਉਹਨਾਂ ਨੇ ਇਹ ਕੇਸ ਜਿਹੜਾ ਆ ਸੈਟਲਮੈਂਟ ਕਰ ਲਿਆ ਹੈਗਾ ਆ। ਉਹਨਾਂ ਜੋ ਲੋਕ ਆ ਜਿਨ੍ਹਾਂ ਨੇ ਲਾਸੂਟ ਫਾਈਲ ਕੀਤਾ ਸੀ 418 ਮਿਲੀਅਨ 'ਚ। ਸੋ ਬਹੁਤ ਸਾਰੇ ਲੋਕਾਂ ਨੂੰ ਹੋ ਸਕਦਾ ਕੁਝ ਕਮਿਸ਼ਨ ਦੇ ਜਿਹੜੇ ਪੈਸੇ ਆ ਉਹ ਵੀ ਵਾਪਸ ਆਣ। ਸੋ ਇਹਦੇ ਨਾਲ ਹੁਣ ਬਹੁਤ ਕੁਝ ਜਿਹੜਾ ਆ ਆਉਣ ਵਾਲੇ ਸਮੇਂ 'ਚ ਚੇਂਜ ਹੋਣ ਜਾ ਰਿਹਾ। ਅਮਰੀਕਾ ਦੀ ਰੀਅਲ ਸਟੇਟ ਇੰਡਸਟਰੀ ਦੇ ਵਿੱਚ ਰੀਅਲ ਸਟੇਟ ਦਾ ਜਿਹੜਾ ਕਮਿਸ਼ਨ ਆ ਹਰ ਸਾਲ $100 ਬਿਲੀਅਨ ਦੇ ਕਰੀਬ ਬਣਦਾ ਹੈ। ਜਸਟ ਇਮੇਜਿਨ $100 ਬਿਲੀਅਨ। ਸੋ ਬਹੁਤ ਵੱਡਾ ਆ। ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ 1 ਮਿਲੀਅਨ ਦੇ ਉੱਤੇ 60,000 ਜਾਂ 4 ਲੱਖ ਦਾ 24,000 ਕਮਿਸ਼ਨ ਹੁੰਦਾ। ਸੋ ਇਹਦੇ 'ਚ ਹੁਣ ਕੀ ਫਾਇਦਾ ਹੋਊਗਾ ਜਦੋਂ ਨਵਾਂ ਰੂਲ ਲੱਗੂਗਾ। ਬਹੁਤ ਸਾਰੇ ਜਿਹੜੇ ਰੀਅਲਟਰਸ ਆ ਉਹ MLS
ਨੂੰ ਉਹਨਾਂ ਨੂੰ ਜੁਆਇਨ ਕਰਨਾ ਪੈਂਦਾ, ਕਿਉਂਕਿ ਮੈਂਬਰਸ਼ਿਪ ਜਿਹੜੀ ਲਿਸਟ ਆ ਤਦੇ ਹੀ ਉਹ ਤੁਸੀਂ ਜਿਹੜੀ ਲਿਸਟਿੰਗ ਆ ਉਹਨੂੰ ਦੇਖ ਸਕਦੇ ਆ। ਸੋ ਇਹ ਤੋਂ ਬਾਅਦ ਉਹਨਾਂ ਨੂੰ ਜ਼ਰੂਰੀ ਨਹੀਂ ਹੋਊਗਾ ਵੀ ਉਹਨਾਂ ਨੇ MLS ਜੁਆਇਨ ਕਰਨਾ, ਕਿਉਂਕਿ ਉਹਨਾਂ ਨੂੰ ਵੀ ਕਾਫੀ ਫੀਸ ਦੇਣੀ ਪੈਂਦੀ ਹੈਗੀ ਉਹ ਜੁਆਇਨ ਕਰਨ ਦੇ ਲਈ। ਪਲੱਸ ਜਿਹੜਾ ਕਮਿਸ਼ਨ ਆ ਉਹ ਹੁਣ ਘਟ ਜਾਊਗਾ। ਪਲੱਸ ਜਿਹੜੇ ਕੰਟਰੈਕਟ ਆ ਉਹਨਾਂ ਤੇ ਵੀ ਕਲੀਅਰਲੀ ਲਿਖਣਾ ਪਊਗਾ ਵੀ ਕਿੰਨਾ ਕਮਿਸ਼ਨ ਆ। ਤੁਸੀਂ ਜਦੋਂ ਘਰ ਖਰੀਦਦੇ ਆ ਬਹੁਤ ਵਾਰ ਤੁਸੀਂ ਦੇਖਦੇ ਹੋਣੇ ਆ ਵੀ ਜੀ ਜਿਹੜਾ ਕੰਟਰੈਕਟ ਆ ਉਹਦੇ ਉੱਤੇ ਨਹੀਂ ਲਿਖਿਆ ਹੁੰਦਾ ਵੀ ਕਿੰਨਾ ਕਮਿਸ਼ਨ ਜਿਹੜਾ ਆ ਉਹ ਬਾਇਰ ਏਜੰਟ ਨੂੰ ਜਾਣਾ ਜਾਂ ਸੈਲਰ ਏਜੰਟ ਨੂੰ ਜਾਣਾ ਹੈਗਾ। ਸੋ ਜੇ ਕਹਿੰਦੇ ਵੀ ਉਹ 3% ਤੱਕ ਵੀ ਘਟ ਕੇ ਆ ਜਾਂਦਾ 6 ਤੋਂ, ਜਿਸ ਤਰ੍ਹਾਂ ਮੈਂ ਦੱਸਿਆ ਕਿ ਬਾਕੀ ਪੱਖਾਂ ਦੇ ਵਿੱਚ 1 ਤੋਂ 3% ਆ, ਤੇ ਉਹਦਾ ਅਸਰ ਸੈਲਰ ਨੂੰ ਵੀ ਉਹਨੂੰ ਪੈਸੇ ਬਚੂਗੇ, ਤੇ ਜਿਹੜਾ ਬਾਇਰ ਆ ਉਹਦੇ ਲਈ ਵੀ ਬਹੁਤ ਵਧੀਆ ਮੌਕਾ ਹੈ ਵੀ ਹੋਪਫੁਲੀ ਕਹਿੰਦੇ ਵੀ ਘਰਾਂ ਦੀਆਂ ਪ੍ਰਾਈਸਾਂ ਥੋੜੀਆਂ ਡਾਊਨ ਜਾਣ। ਤੇ ਜੇ ਹੁਣ 60,000 ਦੀ ਜਗ੍ਹਾ 30,000 ਕਮਿਸ਼ਨ ਜਾਣਾ, ਮੇਬੀ ਜਿਹੜਾ ਸੈਲਰ ਆ ਉਹ ਘਰ ਦੀ ਪ੍ਰਾਈਸ ਘਟਾ ਵੀ ਦਵੇ ਤਾਂ ਉਹਨੂੰ ਇੱਕ ਮੌਕਾ ਵੀ ਹੋਊਗਾ ਵੀ ਚੱਲ ਜਾ ਮੈਂ ਵੇਚਣਾ। ਕਈ ਵਾਰੀ ਬੰਦਾ ਦੇਖਦਾ ਵੀ ਜ਼ਿਆਦਾ ਘਾਟਾ ਨਾ ਪੈ ਜਾਵੇ, ਤਾਂ ਉਹਨੂੰ ਉਹ ਦੇਖਦੇ ਹੋਏ ਬੰਦਾ ਫੈਸਲਾ ਇਦਾਂ ਦਾ ਲੈ ਲੈਂਦਾ, ਚੱਲ ਘੱਟ ਲੱਗਣਗੇ ਤਾਂ ਕੰਮ ਜਿਹੜਾ ਆ ਉਹ ਅੱਗੇ ਨੂੰ ਖਿੱਚਿਆ ਜਿਹੜਾ ਉਹ ਜਾ ਸਕਦਾ। ਸੋ ਓਵਰਆਲ ਜੇ ਦੇਖਿਆ ਜਾਵੇ ਤਾਂ ਕਮਿਸ਼ਨ ਘਟਣ ਦੇ ਨਾਲ ਕੰਜ਼ਿਊਮਰ ਨੂੰ ਤਾਂ ਫਾਇਦਾ ਆ। ਕੀ ਹਰਜੋਤ ਸਿੰਘ ਜੀ ਇਹਦੇ ਨਾਲ ਤੁਸੀਂ ਇਹ ਵੀ ਸੋਚਦੇ ਆ, ਦੇਖਦੇ ਆ ਵੀ ਜਿਹੜੇ ਬਹੁਤ ਜ਼ਿਆਦਾ ਰੀਅਲ estate ਏਜੰਟ, ਜਿੱਦਾਂ 1.5 ਮਿਲੀਅਨ ਰੀਅਲ estate ਏਜੰਟ ਅਮਰੀਕਾ 'ਚ ਦੱਸਿਆ ਜਾਂਦਾ, ਕਮਿਸ਼ਨ ਦੇ ਸਿਰ ਤੇ ਹੀ ਆਬਵੀਅਸਲੀ ਉਹਨਾਂ ਦਾ ਕੰਮ ਜਿਹੜਾ ਉਹ ਚੱਲ ਰਿਹਾ ਆ, ਕਿ ਉਹਨਾਂ ਦੇ ਕਮਿਸ਼ਨ ਤੇ ਵੀ ਅਸਰ ਪਊਗਾ, ਉਹਨਾਂ ਦੇ ਕਮਿਸ਼ਨ ਦੇ ਉਹ ਘਟਣਗੇ ਵੀ, ਕਈ ਜਣੇ ਆਊਟ ਵੀ ਹੋਣਗੇ ਮਾਰਕੀਟ ਚੋਂ। ਬਿਲਕੁਲ ਹੋਊਗੇ, ਜਾਂ ਉਹਨਾਂ ਦਾ ਕਮਿਸ਼ਨ ਘਟੂਗਾ ਉਹਨਾਂ ਦਾ, ਕਿਉਂਕਿ ਇਹ ਇੱਕ ਬਹੁਤ ਵੱਡਾ ਵਰਡਿਕਟ ਆ। ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਅਮਰੀਕਾ ਦੀ ਬਹੁਤ ਵੱਡੀ ਆਰਗੇਨਾਈਜੇਸ਼ਨ ਆ, ਜਿਹਦੇ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ 1.3 ਮਿਲੀਅਨ ਮੈਂਬਰ ਆ, 13 ਲੱਖ ਦੇ ਕਰੀਬ, ਤੇ ਉਹਨਾਂ ਦੇ ਕੋਲ $1 ਬਿਲੀਅਨ ਦੇ ਐਸੈਟਸ ਆ। ਤੇ ਉਹ ਇੰਨੇ ਪਾਵਰਫੁਲ ਆ ਵੀ ਉਹਨਾਂ ਦਾ ਜਿਹੜੇ ਹਰ ਕੋਈ ਕੈਂਡੀਡੇਟ ਹੁੰਦਾ ਆ ਉਹਨਾਂ ਨੂੰ ਉਹ ਪੈਸੇ ਦਿੰਦੇ ਹੈਗੇ ਆ। ਪੋਲੀਟੀਕਲ ਸਪੈਕਟਰਮ ਬੜਾ ਤਗੜਾ ਹੈਗਾ NAR ਦਾ, ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਦਾ। ਤੇ ਲੋਕ ਸੋਚਦੇ ਸੀ ਇਹ ਅਨਟੱਚੇਬਲ ਆ, ਇਹਨਾਂ ਨੂੰ ਕੋਈ ਟੱਚ ਨਹੀਂ ਕਰ ਸਕਦਾ, ਕਿਉਂਕਿ ਇਹਨਾਂ ਦੀ ਮੈਂਬਰਸ਼ਿਪ ਇੰਨੀ ਸਟਰੋਂਗ ਆ, ਉੱਪਰੋਂ ਜਿਹੜੇ ਪੈਸੇ ਇੰਨੇ ਜ਼ਿਆਦਾ ਦਿੰਦੇ ਆ ਹਰ ਇੱਕ ਪਾਰਟੀ ਦੇ ਮੈਂਬਰ ਨੂੰ ਇਲੈਕਸ਼ਨ ਦੇ ਲਈ। ਪਰ ਇਸ ਲਾ ਸੂਟ ਨੇ ਸਾਰਾ ਜਿਹੜਾ ਆ ਉਹ ਅਪਸਾਈਡ ਡਾਊਨ ਕਰ ਦਿੱਤਾ ਹੈਗਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਝ ਚੇਂਜ ਹੋਣ ਜਾ ਰਿਹਾ। ਇਹ ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਨੇ ਤੇ ਕੁਝ ਹੋਰ ਨੇ ਇਹ ਜਿਹੜਾ ਐਗਰੀਮੈਂਟ ਕਰ ਲਿਆ। ਹਾਲਾਂਕਿ ਵਾਰਨ ਬਫੇ ਦੀ ਜਿਹੜੀ ਵਰਕਸ਼ਾਇਰ ਹਾਥਵੇਜ਼ ਰੀਅਲ estate ਕੰਪਨੀ ਆ ਉਹ ਇਸ ਐਗਰੀਮੈਂਟ ਦੇ ਵਿੱਚ ਇਸ ਟਾਈਮ ਦੇ ਉੱਤੇ ਨਹੀਂ ਆਈ ਹੈਗੀ। ਪਿਛਲੇ ਦਿਨਾਂ ਦੇ ਵਿੱਚ ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰ ਦਾ ਜਿਹੜਾ ਪ੍ਰੈਜ਼ੀਡੈਂਟ ਸੀ ਉਹ ਰਿਜ਼ਾਈਨ ਵੀ ਕਰ ਗਿਆ ਸੀ। ਹੁਣ ਜਿਹੜੇ ਨਵੇਂ ਪ੍ਰੈਜ਼ੀਡੈਂਟ ਉਹਨਾਂ ਦੇ ਆਏ ਆ, ਟ੍ਰੇਸੀ ਕੈਸਪਰ, ਉਹਨਾਂ ਨੇ ਇਹ ਕਿਹਾ ਵੀ ਅਸੀਂ ਆਪਣੀ ਆਰਗੇਨਾਈਜੇਸ਼ਨ ਨੂੰ ਟੋਟਲੀ ਰੀਸ਼ੇਪ ਕਰਨ ਜਾ ਰਹੇ ਹੈਗੇ ਆ। ਸੋ ਕਾਫੀ ਵੱਡਾ ਜਿਹੜਾ ਅਸਰ ਆ ਅਮਰੀਕਾ ਦੇ ਵਿੱਚ ਰੀਅਲ estate ਇੰਡਸਟਰੀ ਦੇ ਉੱਤੇ ਪੈਣ ਜਾ ਰਿਹਾ ਹੈਗਾ। ਮਾਈਕਲ ਕੈਚਮਾਰਕ ਜੋ ਕੈਂਸਰ ਸਿਟੀ ਦੇ ਲਾਇਰ ਆ, ਜਿਨ੍ਹਾਂ ਨੇ ਇਸ ਲਾ ਸੂਟ ਨੂੰ ਜਿਹੜਾ ਪ੍ਰੈਜ਼ੈਂਟ ਕੀਤਾ ਸੀ, ਉਹ ਉਸ ਲਾ ਸੂਟ ਦੇ ਲਾਇਰ ਸੀਗੇ। ਉਹ ਕਹਿੰਦੇ ਪਈ ਹੁਣ ਰੀਅਲ estate ਇੰਡਸਟਰੀ ਦੇ ਵਿੱਚ the reset button on the sale of homes was hit today। ਇਹ ਉਹਨਾਂ ਨੇ ਅੱਜ ਜਿਹੜੀ ਸਟੇਟਮੈਂਟ ਆ ਉਹ ਨਿਊਯਾਰਕ ਟਾਈਮਜ਼ ਨੂੰ ਦਿੱਤੀ ਹੈਗੀ ਆ। ਉਹ ਕਹਿੰਦੇ ਕੋਈ ਵੀ ਬੰਦਾ ਜਿਹੜਾ ਘਰ ਓਨ ਕਰਦਾ ਆ ਜਾਂ ਸੁਪਨਾ ਲੈਂਦਾ ਆ ਵੀ ਮੇਰਾ ਘਰ ਇੱਕ ਦਿਨ ਹੋਵੇ, ਉਸ ਨੂੰ ਇਸ ਸੈਟਲਮੈਂਟ ਤੋਂ ਕਾਫੀ ਜ਼ਿਆਦਾ ਜਿਹੜਾ ਬੈਨੀਫਿਟ ਆ ਉਹ ਹੋਊਗਾ। 2008 ਦੇ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਸਭ ਨੂੰ ਪਤਾ ਹੈ ਵੀ ਕੀ ਹੋਇਆ ਸੀ। ਘਰਾਂ ਦੇ ਪ੍ਰਾਈਸਿਸ ਜਦੋਂ ਇਹ ਅੱਖਾਂ ਬੰਦ ਕਰਕੇ ਹਰ ਇੱਕ ਨੂੰ ਲੋਨ ਜਿਹੜੇ ਉਹ ਦੇਈ ਜਾ ਰਹੇ ਸੀਗੇ, ਬਹੁਤ ਸਾਰੇ ਬੈਡ ਲੋਨ ਜਿਹੜੇ ਉਹ ਨਿਕਲੇ, ਜਿਸ ਦੇ ਵਿੱਚ ਮੁੱਖ ਜ਼ਿੰਮੇਵਾਰ ਧਿਰ ਇੱਕ ਹਿਸਾਬ ਦੇ ਨਾਲ ਬੈਂਕ ਸੀਗੇ। ਵੈਲਸ ਫਾਰਗੋ ਵਾਲੇ ਉਹ ਮੁੱਖ ਸੀਗੇ। ਇਹਦੇ ਨਾਲ ਚਲੋ ਹੋਪਫੁਲੀ ਇਦਾਂ ਦੀ ਕੋਈ ਚੀਜ਼ ਤਾਂ ਨਾ ਹੋਊਗੀ, ਪਰ ਮਾਰਗੇਜ ਇੰਡਸਟਰੀ ਦੇ ਵਿੱਚ ਰੀਸੈਟ ਜਿੱਦਾਂ ਤੁਸੀਂ ਦੱਸਿਆ ਵੀ ਉਹ ਚੀਜ਼ ਹੋਊਗੀ। ਪ੍ਰਾਈਸਿਸ ਜਿਹੜੇ ਕਿਤੇ ਨਾ ਕਿਤੇ ਲੋੜੋਂ ਵੱਧ ਲੋਕਾਂ ਨੂੰ ਜਿਹੜਾ ਮਹਿਸੂਸ ਹੋ ਰਿਹਾ ਆ ਵੀ ਉਹ ਹੈਗੇ ਆ, ਕੀ ਉਹ ਥੱਲੇ ਨੂੰ ਆਉਣਗੇ, ਇਹ ਵੇਖਣ ਵਾਲੀ ਗੱਲ ਆ। ਪਰ ਹੁਣ ਜਿਨ੍ਹਾਂ ਹਰਜੋਤ ਸਿੰਘ ਜੀ ਜਿਨ੍ਹਾਂ ਨੇ ਰੀਸੈਂਟਲੀ ਘਰ ਲਏ ਹੋਣਗੇ, ਉਹਨਾਂ ਦੇ ਘਰ ਦੇ ਪ੍ਰਾਈਸ ਉਹਨਾਂ ਨੇ ਮਹਿੰਗੇ ਖਰੀਦੇ ਆ, ਜਾਂ ਉਹਨਾਂ ਨੇ ਇੰਟਰਸਟ ਰੇਟ ਵੱਧ ਦੇ ਉੱਤੇ ਜਿਹੜੇ ਉਹ ਖਰੀਦ ਲਏ ਆ, ਉਹਨਾਂ ਦੇ ਲਈ ਇਹ ਖਬਰ ਦੇ ਕੀ ਮਾਇਨੇ ਹੋਣਗੇ, ਉਹਨਾਂ ਨੂੰ ਕੀ ਇਸ ਦੇ ਵਿੱਚੋਂ ਲੱਭੂਗਾ? ਹੋ ਸਕਦਾ ਹੈ ਸੈਟਲਮੈਂਟ 'ਚ ਉਹਨਾਂ ਨੂੰ ਕੁਝ ਮਿਲੇ, ਪਰ ਫਿਊਚਰ ਦੇ ਵਿੱਚ ਆਉਣ ਦੇ ਲਈ ਇਹਦਾ ਅਸਰ ਕਿੰਨਾ ਕੁ ਇਹ ਮੈਂ ਜੇ ਤੁਹਾਨੂੰ ਦੱਸਦਾ ਜਾਵਾਂ ਤੁਸੀਂ ਬਹੁਤ ਹੈਰਾਨ ਹੋ ਜਾਓਗੇ। ਜ਼ੀਲੋ ਜਿਹੜਾ ਵੈਬਸਾਈਟ ਆ, ਮੋਸਟਲੀ ਜਦੋਂ ਵੀ ਤੁਸੀਂ ਘਰ ਕੋਈ ਦੇਖਣਾ ਸੇਲ ਤੇ ਲੱਗਾ ਤੁਸੀਂ ਜਾਂਦੇ ਆ zillow.com ਤੇ ਜਾਂਦੇ ਆ, ਉੱਥੇ ਜਿੰਨੇ ਵੀ ਘਰ ਤੁਹਾਡੇ ਏਰੀਏ 'ਚ ਜਿੱਥੇ ਵੀ ਤੁਸੀਂ ਦੇਖਣਾ ਚਾਹੁੰਦੇ ਆ ਉਹ ਲੱਗੇ ਹੁੰਦੇ ਆ।
ਅੱਜ ਜ਼ੀਲੋ ਕੰਪਨੀ ਦੇ ਇਸ ਵਰਡਿਕਟ ਨੂੰ ਸੈਟਲ ਹੋਣ ਤੋਂ ਬਾਅਦ 13.36% ਸਟਾਕ ਡਾਊਨ ਚਲ ਗਏ ਆ। ਤੁਹਾਡੀ ਭਰੀ ਹੋ ਜਾਏ ਕਿਉਂਕਿ ਇਹਨਾਂ ਦੇ ਵੀ ਬਹੁਤ ਚਾਰजेस ਲੱਗਦੇ ਸੀ ਵੀ ਕਈ ਵਾਰੀ ਕੀ ਹੁੰਦਾ ਵੀ ਇਹ ਜਿਹੜਾ ਘਰ ਦਿਖਾਲਣਾ ਨਹੀਂ ਚਾਹੁੰਦੇ ਹੈਗੇ ਵੀ ਅਸੀਂ ਇਹਨੂੰ show ਨਹੀਂ ਹੀ ਨਹੀਂ ਦਿਖਾਣਾ, ਹੁੰਦਾ ਸੀ। ਦਿਖਾਦੇ ਨਹੀਂ। ਜਿੱਦਾਂ ਕਈ ਵਾਰੀ ਕੀ ਹੁੰਦਾ ਨਾ ਗੂਗਲ ਤੇ ਜਦੋਂ ਮੈਪ ਪਾਉਂਦੇ ਆ ਆਪਾਂ, ਕਈ ਸਟਰੀਟ ਇਦਾਂ ਦੀਆਂ ਹੁੰਦੀਆਂ ਜਿਹੜੀਆਂ ਸ਼ਾਰਟਕਟ ਆ ਤੁਸੀਂ ਜਾਣਾ ਚਾਹੁੰਦੇ ਆ, ਪਰ ਉਹ ਗੂਗਲ ਤੇ ਸ਼ੋ ਨਹੀਂ ਹੁੰਦੀਆਂ ਮੈਪ ਤੇ। ਕਾਰਨ ਕੀ ਆ ਵੀ ਉੱਥੇ ਕੋਈ ਬਿਜ਼ਨਸ ਨਹੀਂ ਹੈਗਾ, ਕੋਈ ਉੱਥੇ ਗੈਸ ਸਟੇਸ਼ਨ ਨਹੀਂ, ਕੋਈ ਉੱਥੇ ਕਾਫੀ ਸ਼ਾਪ ਨਹੀਂ, ਤੇ ਉਹਨਾਂ ਨੂੰ ਉੱਥੋਂ ਐਡ ਨਹੀਂ ਆ ਰਹੀ ਹੈਗੀ, ਹਨਾ। ਤੁਸੀਂ ਨੋਟ ਕਰਕੇ ਦੇਖੋ, ਬਹੁਤ ਵਾਰ ਇਦਾਂ ਹੁੰਦਾ ਹੈਗਾ। ਸੋ ਜ਼ੀਲੋ ਕੰਪਨੀ ਅੱਜ ਬਹੁਤ ਜ਼ਿਆਦਾ ਹਿੱਟ ਹੋਈ ਆ। ਉਹਨਾਂ ਦਾ ਜਿਹੜਾ ਸਟਾਕ ਆ 13.16% ਆਲਰੇਡੀ ਡਾਊਨ ਜਾ ਚੁੱਕਾ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਰੀਅਲ ਸਟੇਟ ਇੰਡਸਟਰੀ ਦੇ ਉੱਤੇ 100 ਸਾਲ ਬਾਅਦ ਇਹ ਇੱਕ ਬਹੁਤ ਵੱਡਾ ਜਿਹੜਾ ਆ ਕਮਿਸ਼ਨ ਚ ਚੇਂਜ ਆ। ਜੀ ਹਾਂ। ਸੋ ਇੱਕ ਸੁਖਵੀਰ ਸਿੰਘ ਹੁਣੀ ਪੁੱਛਦੇ ਆ ਵੀ ਵਿਚ ਮੰਥ ਏਜੰਟ ਕਮਿਸ਼ਨ ਵਿਲ ਇਫੈਕਟ। ਸੋ ਹੋਪਫੁਲੀ ਅੱਜ ਉਹਨਾਂ ਨੇ ਸੈਟਲਮੈਂਟ ਕੀਤੀ ਆ, ਕੱਲ ਲੱਗਦਾ ਆਉਣ ਵਾਲੇ ਸਮੇਂ 'ਚ ਛੇਤੀ ਇਹ ਚੇਂਜਸ ਹੋਊਗੀਆਂ। ਬਹੁਤ ਸਾਰੇ ਲੋਕ ਆਣਗੇ, ਬਹੁਤ ਸਾਰੇ ਲੋਕਾਂ ਨੇ ਕਮਿਸ਼ਨ ਘਟਾਉਣਾ ਸ਼ੁਰੂ ਕਰ ਦੇਣਾ ਨੈਚੁਰਲੀ, ਜੇ ਉਹਨਾਂ ਨੇ ਬਿਜ਼ਨਸ ਲੈਣਾ ਹੈਗਾ। ਤੇ ਆਪਾਂ ਜ਼ਰੂਰ ਤੁਹਾਡੇ ਨਾਲ ਇਹ ਸਾਂਝੀ ਕਰਦੇ ਰਹਾਂਗੇ। ਪਰ ਇਹ ਅੱਜ ਦੀ ਬਹੁਤ ਵੱਡੀ ਜਿਹੜੀ ਨਿਊਜ਼ ਸੀ। ਮੈਨੂੰ ਪਤਾ ਤਾਂ 5-6 ਮਹੀਨਿਆਂ ਤੋਂ ਜਦੋਂ ਤੋਂ ਲਾਸੂਟ ਹੋਇਆ, ਪਰ ਆਪਾਂ ਨੂੰ ਇਹ ਸੀ ਵੀ ਜਿਸ ਟਾਈਮ ਦੇ ਉੱਤੇ ਸੈਟਲਮੈਂਟ ਹੁੰਦੀ ਆ ਫਿਰ ਹੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਅੱਜ ਜਿੰਨੇ ਵੀ ਮੇਜਰ ਨਿਊਜ਼ ਪੇਪਰ ਆਊਟਲੈਟਸ ਹੈਗੇ ਆ, ਵਾਲ ਸਟਰੀਟ ਜਰਨਲ, ਬਲੂਮਬਰਗ, ਨਿਊਯਾਰਕ ਟਾਈਮ, ਉਹਨਾਂ ਨੇ ਇਹ ਬਹੁਤ ਵੱਡੀ ਜਿਹੜੀ ਸਟੋਰੀ ਆ ਇਹਦੇ ਸੰਬੰਧ ਦੇ ਵਿੱਚ ਜਾਰੀ ਕੀਤੀ ਹੈਗੀ। ਕਮਿਸ਼ਨ ਦਾ ਰੌਲਾ ਹਰਜੋਤ ਸਿੰਘ ਜੀ 1930 ਦੇ ਵਿੱਚ ਪਿਆ ਸੀ, ਰੋਜ਼ਵੈਲਟ ਦੇ ਟਾਈਮ ਦੇ ਉੱਤੇ। ਗ੍ਰੇਟ ਡਿਪਰੈਸ਼ਨ ਤੋਂ ਬਾਅਦ ਜਿਹੜੀ ਇਕਨੋਮਿਕ ਰਿਕਵਰੀ ਦਾ ਜਿਹੜਾ ਚੱਲਿਆ ਸੀ ਵੀ ਮੁਲਕ ਨੂੰ ਅਸੀਂ ਦੁਬਾਰਾ ਰੀਬਿਲਡ ਕਰਨਾ ਹੈ, ਮੁੜ ਕੇ ਜਿਹੜਾ ਇਹ ਬਣਾਉਣਾ ਆ ਬੈਟਰ ਹਾਊਸਿੰਗ ਪ੍ਰੋਗਰਾਮ ਜਿਹੜਾ ਹੋਇਆ, ਉਸ ਦੇ ਵਿੱਚੋਂ ਜਿਹੜੀ ਫੈਡਰਲ ਹਾਊਸਿੰਗ ਐਡਮਿਨਿਸਟ੍ਰੇਸ਼ਨ ਜਿਹੜੀ ਉਹ ਨਿਕਲੀ ਸੀਗੀ। ਸੋ ਉਦੋਂ ਕਮਿਸ਼ਨ ਦਾ ਚੇਂਜ ਤਕਰੀਬਨ ਉਹੀ ਹੁਣ 2024 ਆ, 100 ਸਾਲ ਬਾਅਦ ਤਕਰੀਬਨ ਇਹ ਹੋਣ ਜਾ ਰਿਹਾ ਆ। ਤੇ ਜਿਹੜੇ ਪੁੱਛਦੇ ਵੀ ਇਕੱਲੇ ਕੈਲੀਫੋਰਨੀਆ, ਪੂਰੇ USA ਦੇ ਵਿੱਚ ਆ ਇਹ ਜਿਹੜੇ ਕਮਿਸ਼ਨ ਦਾ। ਹਰਭਿੰਦਰ ਸਿੰਘ ਹੁਣੀ ਪੁੱਛਦੇ ਆ ਵੀ ਕੈਲੀਫੋਰਨੀਆ, ਨਹੀਂ ਪੂਰੇ ਜਿਹੜਾ ਲਾਸਟ ਸੂਟ ਆ ਉਹ ਵੀ ਮਜ਼ੂਰੀ 'ਚ ਹੋਇਆ ਸੀ, ਪਰ ਇਹ ਪੂਰੇ ਕੈਲੀਫੋਰਨੀਆ, ਪੂਰੇ ਅਮਰੀਕਾ 'ਚ ਹੋਊਗਾ, ਕਿਉਂਕਿ ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਪੂਰੇ ਅਮਰੀਕਾ ਦੀ ਇਹ ਆਰਗੇਨਾਈਜੇਸ਼ਨ ਆ। ਉਹਦੇ ਥੱਲੇ ਬਹੁਤ ਸਾਰੀਆਂ ਜਿਹੜੀਆਂ ਸਬਸਿਡਰੀਜ਼ ਆ, ਜਿਹੜੀਆਂ ਲੋਕਲ ਮਲਟੀਪਲ ਲਿਸਟਿੰਗ ਸਰਵਿਸਿਜ਼ ਹੁੰਦੀਆਂ ਆ, ਉਹ ਕੰਮ ਕਰਦੀਆਂ ਹੈਗੀਆਂ। ਜੀ ਜੀ। ਸੋ ਹੁਣ ਇਕਨੋਮਿਸਟ ਇਹ ਕਹਿੰਦੇ ਆ ਵੀ ਕਮਿਸ਼ਨ ਇੱਥੋਂ ਤੱਕ ਕਿ 30% ਤੱਕ ਵੀ ਜਿਹੜੇ ਓਵਰਆਲ ਜਿੰਨੇ ਤੁਸੀਂ ਦਿੰਦੇ ਸੀ, ਇਹ ਨਹੀਂ ਵੀ ਜਿੰਨੇ ਵੀ 1000 ਹੋਣਗੇ ਉਹਦੇ ਜਿਹੜੇ 30% ਘੱਟ ਓਵਰਆਲ ਆਊਗਾ, ਤੇ ਉਹਦੇ ਨਾਲ ਘਰਾਂ ਦੇ ਪ੍ਰਾਈਸਿਸ ਥੱਲੇ ਆਉਣ ਦੀ ਸੰਭਾਵਨਾ ਜਿਹੜੀ ਉਹ ਹੈਗੀ ਆ। ਸੋ ਕੀ ਰੀਅਲਟਰ ਕੰਪਨਸੇਸ਼ਨ ਦੇ ਵਿੱਚ ਫ੍ਰੀ ਮਾਰਕੀਟ ਆਊਗੀ? ਇਹ ਹੁਣ ਵੱਡਾ ਸਵਾਲ ਆ। ਕੀ ਰੀਅਲਟਰਸ ਹੁਣ ਆਪਣੇ ਕਮਿਸ਼ਨ ਘਟਾਉਣਗੇ? ਕਿੱਦਾਂ ਆ ਵੀ ਉਹ ਹੁਣ ਇੱਕ ਦੂਜੇ ਦੇ ਨਾਲ ਉਹਨਾਂ ਦਾ ਇੱਕ ਹਿਸਾਬ ਦੇ ਨਾਲ ਕੰਪੀਟੀਸ਼ਨ ਹਰਜੋਤ ਸਿੰਘ ਜੀ ਜਿਹੜਾ ਉਹ ਵਧੂਗਾ ਵੀ ਕੌਣ ਘੱਟ ਕਮਿਸ਼ਨ ਦੇ ਉੱਤੇ ਕੰਮ ਕਰਕੇ ਜਿਹੜਾ ਉਹ ਰਾਜੀ ਆ। ਕੰਜ਼ਿਊਮਰ ਨੂੰ ਓਵਰਆਲ ਫਾਇਦਾ ਹੋ ਸਕਦਾ ਆ, ਪਰ ਜਿੱਦਾਂ ਇਹ ਵੀ ਆਪਾਂ ਦੱਸੀਏ ਵੀ ਇਹ ਕੰਜ਼ਿਊਮਰ ਇੰਨਾ ਵੀ ਜ਼ਿਆਦਾ ਖੁਸ਼ ਨਾ ਹੋਣ ਵੀ ਖੌਰੇ ਪਤਾ ਨਹੀਂ ਵਾਕਈ ਬਹੁਤ ਜ਼ਿਆਦਾ ਘਟ ਜਾਣਾ। ਜੇ NAR ਦੇ ਵਿੱਚ 13 ਲੱਖ 15 ਲੱਖ ਰੀਅਲਟਰਸ ਹੈਗੇ ਆ, ਤੇ ਉਹ ਇੱਕ ਐਸੋਸੀਏਸ਼ਨ ਦੇ ਹਿਸਾਬ ਨਾਲ ਅੰਦਰ ਖਾਤੇ ਫਿਰ ਇੱਕ ਬੈਂਚਮਾਰਕ ਬਣਾ ਲੈਣਗੇ ਵੀ ਚਾਹੇ ਜੋ ਮਰਜ਼ੀ ਹੋ ਜੇ, ਆਪਾਂ ਇਸ ਤੋਂ ਘੱਟ ਨਹੀਂ ਕਰਨਾ। ਸੋ ਇਹ ਉਹਨਾਂ ਦੇ ਹੱਥ ਵੱਸ ਹੈਗਾ ਆ ਵੀ ਉਹ ਆਪਣੇ ਪੱਧਰ ਦੇ ਉੱਤੇ ਰੀਅਲ ਏਸਟੇਟ ਦੇ ਕਮਿਸ਼ਨ ਨੂੰ ਕਿੱਥੇ ਕੁ ਜਿਹੜਾ ਉਹ ਰੱਖਣਾ। ਪਰ ਇਹਦੇ 'ਚ ਇਹ ਆ ਬਹੁਤ ਸਾਰੀਆਂ ਨਵੀਆਂ ਕੰਪਨੀਆਂ ਆਉਣਗੀਆਂ, ਆਨਲਾਈਨ ਕੰਪਨੀਆਂ ਆਉਣਗੀਆਂ, ਕਿਉਂਕਿ ਹੁਣ ਬਹੁਤ ਕੁਝ ਚੇਂਜ ਹੋਇਆ। ਕਿਸ ਟਾਈਮ ਤੇ ਜ਼ੀਲੋ, ਟਰੂਲੀਆ ਇਦਾਂ ਦੀਆਂ ਕੰਪਨੀਆਂ ਹੁੰਦੀਆਂ ਨਹੀਂ ਸੀ, ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਵੀ ਕਿਹੜਾ ਘਰ ਸੇਲ ਤੇ ਆ, ਕਿਤੇ ਫੱਟਾ ਲੱਗਾ ਹੁੰਦਾ। ਈਵਨ ਅੱਜ ਕੱਲ ਵੀ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਜਿੱਥੇ ਹੌਟ ਮਾਰਕੀਟ ਆ, ਈਵਨ ਮੇਰਾ ਜਿਹੜਾ ਬੇ ਏਰੀਆ ਆ, ਹਜੇ ਵੀ ਕਈ ਵਾਰੀ ਜਿਹੜੇ ਰੀਅਲਟਰ ਆ ਉਹ ਘਰ ਉਹਨਾਂ ਨੂੰ ਲਿਸਟਿੰਗ ਮਿਲੀ ਹੁੰਦੀ ਆ ਤੇ ਉਹ ਲਾਉਂਦੇ ਨਹੀਂ ਲਿਸਟਿੰਗ ਤੇ, ਜਦੋਂ ਵਿਕ ਜਾਂਦਾ ਫਿਰ ਪੈਂਡਿੰਗ ਦਾ ਫੱਟਾ ਲਾ ਦਿੰਦੇ ਆ। ਹੈ ਤਾਂ ਉਹ ਵੀ ਜਿੱਦਾਂ ਰੌਂਗ ਹੈਗਾ ਆ ਜਾਂ ਉਹ ਐਥੀਕਲੀ। ਸੋ ਪਲੱਸ ਉਹਨਾਂ ਨੂੰ ਕਮਿਸ਼ਨ ਜਿਹੜਾ ਆ ਹੁਣ ਜੇ ਪੇਪਰ ਦੇ ਉੱਤੇ ਡਿਸਕਲੋਜ਼ ਕਰਨਾ ਪਵੇ ਵੀ ਹਾਂ ਇੰਨਾ ਕਮਿਸ਼ਨ ਹੋਊਗਾ, ਸੋ ਪਹਿਲਾਂ ਜਿਹੜਾ ਪਤਾ ਹੋਊਗਾ ਲੋਕਾਂ ਨੂੰ। ਸੋ ਇਹਦਾ ਅਸਰ ਕਾਫੀ ਵੱਡਾ ਜਿਹੜਾ ਪੈਣ ਜਾ ਰਿਹਾ। ਹਾਲਾਂਕਿ ਬਹੁਤ ਵੱਡੀ ਇਹ ਆਰਗੇਨਾਈਜੇਸ਼ਨ ਸੀਗੀ ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ $1 ਬਿਲੀਅਨ ਦੇ ਐਸੈਟਸ ਆ। ਹਰ ਇੱਕ ਇਹ ਪੋਲੀਟੀਸ਼ੀਅਨ ਨੂੰ ਪੈਸੇ ਦਿੰਦੇ ਆ, ਪਰ ਇਸ ਲਾ ਸੂਟ ਨੇ ਉਹਨਾਂ ਦਾ ਜਿਹੜਾ ਧੂਆਂ ਕੱਢ ਦਿੱਤਾ ਹੈਗਾ। ਬਹੁਤ ਵਾਰ ਰੀਅਲਟਰਸ ਨੇ ਤਾਂ ਨਹੀਂ ਇਹ ਤੁਹਾਨੂੰ ਦੱਸਣਾ ਹੈਗਾ ਵੀ ਕੀ ਗੱਲ ਵਾਪਰੀ ਆ, ਪਰ ਸਾਡਾ ਐਜ਼ ਏ ਨਿਊਜ਼ ਆਰਗੇਨਾਈਜੇਸ਼ਨ, ਤੁਹਾਡਾ ਆਪਣਾ ਰੇਡੀਓ ਹੋਣ ਦੇ ਕਾਰਨ
ਆਪਾਂ ਜਿਹੜੀ ਤੁਹਾਡੀ ਇਹ ਜਿਹੜੀ ਗੱਲ ਆ ਜੋ ਅੱਜ ਆਈ ਆ, ਆਪਣੇ ਕੋਲੋਂ ਅਸੀਂ ਕੁਝ ਨਹੀਂ ਦੱਸਿਆ, ਜੋ ਕੁਝ ਨਿਊਯਾਰਕ ਟਾਈਮ, ਵਾਲ ਸਟਰੀਟ ਜਰਨਲ ਜਾਂ ਹੋਰ ਨਿਊਜ਼ਪੇਪਰਸ ਆ ਉਹਨਾਂ ਨੇ ਅੱਜ ਰਿਪੋਰਟ ਕੀਤੀ ਆ, ਉਹ ਤੁਹਾਡੇ ਨਾਲ ਆਪਾਂ ਸਾਂਝੀ ਕੀਤੀ ਹੈਗੀ ਆ ਜੀ। ਹੁਣ ਜਿੱਦਾਂ ਕਈ ਪੁੱਛਦੇ ਵੀ ਨਵੇਂ ਘਰ ਖਰੀਦਣ ਵਾਲਿਆਂ ਤੇ ਇਸ ਦਾ ਕੀ ਅਸਰ ਪਊਗਾ, ਇਹ ਤਾਂ ਚਲੋ ਹਰਜੋਤ ਸਿੰਘ ਜੀ ਹੁਣ ਆਉਂਦੇ ਸਮੇਂ ਦੇ ਵਿੱਚ ਇਹ ਪਤਾ ਜਿਹੜਾ ਉਹ ਲੱਗਣਾ ਤੇ ਹੈ। ਨੈਚੁਰਲੀ ਜੇ ਕਮਿਸ਼ਨ ਘਟਦਾ ਹੈਗਾ ਤੇ ਉਹਦਾ ਤਾਂ ਅਸਰ ਪਊਗਾ ਹੀ। ਮਾਰਕੀਟ ਦੇ ਵਿੱਚ ਇਹ ਕਹਿ ਸਕਦੇ ਵੀ ਤੇਜ਼ੀ ਆ ਸਕਦੀ ਹੈ ਘਰ ਖਰੀਦੋ ਫਰੋਖਤ ਦੇ ਵਿੱਚ। ਉਹ ਤਾਂ ਨਹੀਂ ਹਜੇ ਕਹਿ ਸਕਦੇ, ਕਿਉਂਕਿ ਇੰਟਰਸਟ ਰੇਟ ਹੁਣ ਦੇਖੋ, ਇਨਫਲੇਸ਼ਨ ਦਾ ਇੰਨਾ ਰੌਲਾ ਪੈਂਦਾ, ਤੇ ਪਹਿਲਾਂ ਹੀ ਕਹਿੰਦੇ ਸੀ ਜੀ ਪਹਿਲੇ ਕੁਆਟਰ 'ਚ ਇੰਟਰਸਟ ਰੇਟ ਘਟਣਾ ਸ਼ੁਰੂ ਹੋ ਜਾਣਾ, ਪਰ ਹੁਣ ਮਾਰਕੀਟ ਵੀ ਉੱਪਰ ਨੂੰ ਜਾਈ ਜਾਂਦੀ ਆ, ਅਨਪਲਾਈਮੈਂਟ ਤੇ ਵੀ ਬਾਹਲਾ ਅਸਰ ਨਹੀਂ ਪੈ ਰਿਹਾ, ਤੇ ਹੁਣ ਫਿਰ ਜਿਹੜੇ ਫੈਡਰਲ ਰਿਜ਼ਰਵ ਬੋਰਡ ਵਾਲੇ ਫੇਰ ਸੋਚ ਰਹੇ ਵੀ ਭਾਈ ਘਟਾਈਏ ਜਾਂ ਨਾ ਘਟਾਈਏ, ਸੋ ਉਹਦੇ ਤੇ ਬਹੁਤ ਵੱਡਾ ਅਸਰ ਪੈਣਾ। ਹੁਣ ਰਾਜਕਨਵੀਰ ਸਿੰਘ ਜੀ ਜਿਨ੍ਹਾਂ ਨੇ 2.5 ਜਾਂ 3% ਤੇ ਆਪਣੇ ਘਰਾਂ ਦੇ ਲੋਨ ਕਰਾਏ ਆ, ਲਏ ਆ, ਤੇ ਜਦੋਂ 7% ਤੇ ਤੁਹਾਡੀ ਕਿੰਨੀ ਪੇਮੈਂਟ ਦਾ ਫਰਕ ਪੈਂਦਾ, ਤੇ ਇਹ ਅਫੋਰਡ ਕਰਨਾ ਬਹੁਤ ਜਿਹੜਾ ਔਖਾ ਹੋਣਾ। ਤੇ ਦੂਸਰਾ ਉਦੋਂ ਆਪਾਂ ਰਿਪੋਰਟ ਕੀਤੀ ਸੀਗੀ ਵੀ ਇੰਨਾ ਕਸਰ ਆ ਵੀ ਦੁੱਗਣੇ ਤੋਂ ਵੱਧ ਗਈ ਆ ਤੁਹਾਡੀ ਜਿਹੜੀ ਕਿਸ਼ਤ ਆ ਮੰਥਲੀ ਜਿਹੜੀ ਆ, ਜੇ ਉਹੀ ਘਰ 3% ਤੇ ਹੋਵੇ ਤੇ ਉਹੀ ਜਿਹੜਾ ਹੁਣ 7.5 ਤੇ ਆ, ਉਹ 3 ਡਬਲ ਜਿਹੜਾ ਉਹ ਪ੍ਰਾਈਸ ਤੁਹਾਡਾ ਹੋ ਜਾਂਦਾ ਮਾਰਗੇਜ ਦਾ, ਸੋ ਮੰਥਲੀ। ਸੋ ਇੰਨਾ ਫਰਕ ਤਾਂ ਜਿਹੜਾ ਉਹ ਡੈਫੀਨਿਟਲੀ ਪਿਆ ਆ। ਹੋਰ ਵੀ ਆਪਣੇ ਕਈ ਕੁਐਸਚਨ ਪੁੱਛਦੇ ਪਏ, ਉਹ ਜਿਹੜਾ ਲਾ ਸੂਟ, ਹੁਣ ਲਾ ਸੂਟ ਕੀ ਆ ਨਾ, ਇਹ ਉਹਨਾਂ ਨੇ ਗਰੁੱਪ ਲਾ ਸੂਟ ਜਿਹੜਾ ਕੀਤਾ ਸੀ $418 ਮਿਲੀਅਨ ਤੇ ਸੈਟਲ ਹੋਇਆ। ਹੁਣ ਇਹ ਨਹੀਂ ਪਤਾ ਵੀ ਉਹ ਜਿਹੜੇ ਉਹ ਪੈਸੇ ਤਾਂ ਉਹਨਾਂ ਨੂੰ ਦੇਣੇ ਪੈਣੇ ਆ, ਵੀ ਜਿਨ੍ਹਾਂ ਲੋਕਾਂ ਨੇ ਘਰ ਵੇਚੇ ਆ ਉਹਨਾਂ ਨੂੰ ਕੁਝ ਕਮਿਸ਼ਨ ਦਾ ਹਿੱਸਾ ਮਿਲੂਗਾ ਉਹਦੇ ਵਿੱਚੋਂ ਕਿ ਨਹੀਂ, ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਪਰ ਇੰਨੇ ਦੇ ਤਾਂ ਉਹ ਐਗਰੀ ਕਰ ਗਿਆ ਵੀ ਇੰਨੇ ਪੈਸੇ ਅਸੀਂ ਉਹਨਾਂ ਨੂੰ ਦੇਵਾਂਗੇ ਜਾਂ ਲਾ ਸੂਟ, ਕਿਉਂਕਿ ਜਿਹੜਾ ਹੋਇਆ ਹੈਗਾ ਉਹਨੂੰ। ਤੇ ਹਰਜੋਤ ਸਿੰਘ ਜੀ ਇਹਦੇ ਵਿੱਚ ਬਾਇਰ ਤੇ ਸੈਲਰ ਦੋਨਾਂ ਨੂੰ ਮਿਲਣ ਦੀ ਸੰਭਾਵਨਾ ਹੈ ਜਾਂ ਇੱਕ ਪਾਸੇ ਜਾਣ ਦੀ ਇਹ ਸੰਭਾਵਨਾ ਹੈ? ਨਹੀਂ, ਇਹ ਸੈਲਰ, ਕਿਉਂਕਿ ਕਮਿਸ਼ਨ ਜਿਹੜਾ ਉਹ ਸੈਲਰੀ ਦਿੰਦਾ ਹੁੰਦਾ, ਸੋ ਜਿਨ੍ਹਾਂ ਨੇ ਵੇਚੇ ਉਹੀ ਵੇਖਣ ਚੈੱਕ ਜਿਹੜੇ ਉਹ ਆਉਂਦੇ, ਜਿਨ੍ਹਾਂ ਖਰੀਦੇ ਉਹਨਾਂ ਨੂੰ ਸ਼ਾਇਦ ਅਜੇ ਕੁਛ ਨਹੀਂ ਆ। ਸੋ ਪਰ ਫਿਊਚਰ ਚਲੋ ਦੇਖੋ ਦੋਨੋਂ ਪਾਸੇ ਹੀ ਆ। ਜੇ ਕਈ ਵਾਰ ਰੀਅਲਟਰ ਉਹ ਮਿਹਨਤ ਵੀ ਕਰਦੇ ਆ ਤੇ ਉਹਨਾਂ ਦੇ ਕਮਿਸ਼ਨ ਨੂੰ ਵੀ ਵੱਡਾ ਅਸਰ ਪੈਣਾ, ਪਰ ਬਹੁਤ ਜ਼ਿਆਦਾ ਰੀਅਲਟਰ ਅਮਰੀਕਾ 'ਚ ਪਾਰਟ ਟਾਈਮ ਕੰਮ ਕਰਦੇ ਆ, 70-80%, ਫੁੱਲ ਟਾਈਮ ਵਾਲੇ ਬਹੁਤ ਘੱਟ ਆ। ਤੇ ਇਸੇ ਤਰ੍ਹਾਂ ਜੇ ਬਾਇਰਸ ਆ, ਉਹਨਾਂ ਨੂੰ ਕਹਿੰਦੇ ਵੀ ਥੋੜਾ ਫਾਇਦਾ ਹੋ ਸਕਦਾ, ਸ਼ਾਇਦ ਪ੍ਰਾਈਸਿਸ ਨੂੰ ਫਰਕ ਪਵੇ, ਤੇ ਪਰ ਇੰਡਸਟਰੀ 'ਚ ਚੇਂਜ ਬਹੁਤ ਕੁਛ ਹੋਣ ਜਾ ਰਿਹਾ ਹੈਗਾ। ਬਿਲਕੁਲ ਜੀ। ਸਮਾਂ ਸਮਾਪਤ ਹੈ ਪ੍ਰੋਗਰਾਮ ਦਾ, ਇੱਥੇ ਜਿਹੜਾ ਜੀ ਹੁਣ ਸਮਾਪਤੀ ਕਰਦੇ ਆ। ਮਿਲਦੇ ਆ ਜੀ ਹੁਣ ਆਪਾਂ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ।